ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮਸਲਿਆਂ ਤੇ ਧੜੱਲੇ ਦੇ ਨਾਲ ਆਪਣੀ ਗੱਲ ਰੱਖਣ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 15 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀ ਖਾਸੀ ਚਰਚਿਤ ਖਬਰ ਤੋਂ, ਜਿਹੜੀ ਕਿ ਪੰਥਕ ਹਲਕਿਆਂ ਤੋਂ ਆ ਰਹੀ ਹੈ। ਬਾਦਲ ਦਲ ਦਾ ਜਿਹੜਾ ਪ੍ਰਧਾਨਗੀ ਦਾ ਉਮੀਦਵਾਰ ਹੈ ਉਹ ਐਡਵੋਕੇਟ ਧਾਮੀ ਹੀ ਹੋਣਗੇ ਜੀ। ਪ੍ਰਵੀਨ ਜੀ, 3 ਨਵੰਬਰ ਨੂੰ ਆਮ ਇਜਲਾਸ ਹੈ CPC ਦਾ। ਉਸ ਆਮ ਇਜਲਾਸ ਦੇ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ, 15 ਦੇ ਕਰੀਬ ਅਹੁਦੇਦਾਰ, ਸਾਰਾ ਕੁਝ ਚੁਣੇ ਜਾਣੇ ਜੀ ਜੀ। ਬਿਲਕੁਲ ਇਹ ਸਵਾਲ ਇਸ ਲਈ ਵੱਡਾ ਹੈ ਕਿ ਕੀ ਹੋਏਗਾ, ਕਿਉਂਕਿ 3 ਨਵੰਬਰ ਦੀ ਬਜਾਏ ਅੱਗੇ ਹਰ ਵਾਰ ਨਵੰਬਰ ਦੇ ਆਖਰੀ ਹਫ਼ਤੇ ਜਾ ਕੇ ਇਜਲਾਸ ਹੁੰਦਾ। ਇਸ ਵਾਰ 3 ਨਵੰਬਰ ਨੂੰ ਰੱਖਿਆ ਤੇ ਇਹਦੇ ਨਾਲ ਚਰਚਾਵਾਂ ਇਹ ਵੀ ਛਿੜੀਆਂ ਨੇ ਕਿ ਜੀ ਇਹ ਕੀ ਇਹਨਾਂ ਨੂੰ ਡਰ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਨਤੀਜੇ ਜੇ ਸੁਖਾਵੇਂ ਨਾ ਆਏ ਫਿਰ ਉਹਦਾ ਅਸਰ ਪੈ ਸਕਦਾ ਹੈ। ਕੁਝ ਸੱਜੇ ਖੱਬੇ ਹੋ ਸਕਦੇ ਨੇ, ਹੈ ਨਾ, ਜਾਂ ਇਹ ਨਰੇਟਿਵ ਸਿਰਜਣਾ ਚਾਹੁੰਦੇ ਨੇ, ਪਹਿਲਾਂ ਪ੍ਰਧਾਨ ਬਣਾ ਕੇ ਕੋਈ ਸੁਨੇਹਾ ਦੇਣ ਦੀ ਕਵਾਇਦ ਹੈ। ਇਹ ਸਾਰੀਆਂ ਚਰਚਾਵਾਂ ਦੇ ਦਰਮਿਆਨ ਇਹ ਸੈਸ਼ਨ ਇਜਲਾਸ ਰੱਖਿਆ ਗਿਆ। ਹੁਣ ਇਸ ਇਜਲਾਸ ਦੇ ਵਿੱਚ ਸਭ ਤੋਂ ਵੱਡਾ ਪਹਿਲੂ ਤਾਂ ਇਹ ਹੋਏਗਾ ਕਿ ਬਾਦਲ ਧਿਰ ਵੱਲੋਂ ਉਮੀਦਵਾਰ ਕੌਣ ਹੈ ਤੇ ਸਾਹਮਣੇ ਤੋਂ ਕਿੰਨੇ ਉਮੀਦਵਾਰ ਆਉਂਦੇ ਨੇ ਜਾਂ ਇੱਕ ਸਾਂਝਾ ਉਮੀਦਵਾਰ ਆਉਂਦਾ ਹੈ। ਕਿਉਂਕਿ ਜਿਹੜੀਆਂ ਧਿਰਾਂ ਤਰਨਤਾਰਨ ਜ਼ਿਮਨੀ ਚੋਣ ਮਿਲ ਕੇ ਲੜ ਰਹੀਆਂ ਨੇ, ਖਾਸ ਕਰਕੇ ਅੰਮ੍ਰਿਤਪਾਲ ਹੋਰਾਂ ਵਾਲੀ ਧਿਰ ਜਿਹੜੀ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਰੂਪ ਚ, ਫਿਰ ਉਸ ਤੋਂ ਬਾਅਦ ਸਿਮਰਜੀਤ ਮਾਨ ਵਾਲਾ ਅਕਾਲੀ ਦਲ, ਫਿਰ ਇਸੇ ਦੇ ਵਿੱਚ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਾ ਵਾਲਾ ਪੁਨਰ ਸਰਜੀਤ ਅਕਾਲੀ ਦਲ, ਜਿਹੜੇ ਤਿੰਨੇ ਇੱਕ ਸਾਂਝੇ ਉਮੀਦਵਾਰ ਦੇ ਲੜ ਰਹੇ ਨੇ। ਕੀ SGPC ਦੀ ਚੋਣ ਵੀ ਸਾਂਝੇ ਰੂਪ ਲੜਨਗੇ? ਸਹੀ ਹੈ। ਸਵਾਲ ਵੀ ਹੈ ਕਿ ਜਾਂ ਬਾਕੀ ਤਰ੍ਹਾਂ ਨਹੀਂ ਲੜਨਗੀਆਂ, ਇਕੱਲਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਉਮੀਦਵਾਰ ਹੋਏਗਾ ਜਾਂ ਸਾਰਿਆਂ ਦਾ ਉਮੀਦਵਾਰ ਹੋਏਗਾ। ਇਸ ਲਈ ਬਾਦਲ ਦਲ ਦੀ ਇਹਦੇ ਤੇ ਵੀ ਨਜ਼ਰ ਹੈ। ਦੇਖਣ ਵਾਲਾ ਪਹਿਲੋਂ ਇਹ ਵੀ ਹੋਊਗਾ ਕਿ ਉਧਰੋਂ ਕੌਣ ਆਉਂਦਾ, ਕੀ ਉਹਦੇ ਨਾਲ ਕੋਈ ਤਾਕਤ ਵੱਧਦੀ ਹੈ ਘਟਦੀ ਹੈ। ਸਹੀ ਹੈ। ਪਰ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਇਹ ਸੀ ਕਿ ਜਦੋਂ ਜਥੇਦਾਰ ਸਾਹਿਬਾਨ ਵਾਲਾ ਪਹਿਲੂ ਉੱਭਰਿਆ, ਜਦੋਂ ਫੈਸਲਿਆਂ ਵਾਲਾ ਮਸਲਾ ਬਣਿਆ, ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਲਾਇਆ, ਇਹ ਸਾਰੀਆਂ ਪ੍ਰਕਿਰਿਆਵਾਂ ਤੋਂ ਨਿਰਾਸ਼ ਇੱਕ ਵਾਰ ਤਾਂ ਧਾਮੀ ਹੋਰੀ ਘਰੇ ਵੀ ਬਹਿ ਗਏ ਸੀ ਜਾ ਕੇ, ਤੇ ਫਿਰ ਜਥੇਦਾਰਾਂ ਨੇ ਮਨਾਇਆ। ਉਸ ਸਮੇਂ ਤਾਂ ਗਿਆਨੀ ਰਘਵੀਰ ਸਿੰਘ ਹੋਰੀ ਮਨਾਉਣ ਵੀ ਗਏ ਸੀ ਤਾਂ ਵੀ ਨਹੀਂ ਮੰਨੇ ਸੀ, ਤੇ ਫਿਰ ਖੁਦ ਸੁਖਬੀਰ ਬਾਦਲ ਗਏ, ਮਨਾ ਲਿਆ। ਗੜਗੱਜ ਹੋਰਾਂ ਦੀ ਜਥੇਦਾਰੀ ਦੇ ਉੱਤੇ ਵੀ ਸਹਿਮਤ ਨਹੀਂ ਸੀਗੇ ਧਾਮੀ ਹੋਰੀ। ਸਭ ਨੇ ਦੇਖਿਆ ਕਿ ਮਤਲਬ ਕਿ ਕਿਵੇਂ ਉਹਨਾਂ ਨੇ ਮਤਲਬ ਇਸ ਪਹਿਲੂ ਤੋਂ ਕਿਨਾਰਾ ਰੱਖਿਆ, ਆਪਣੇ ਆਪ ਨੂੰ ਦੂਰ ਰੱਖਿਆ। ਪਰ ਤਾਂ ਵੀ ਬਾਦਲ ਦਲ ਦੇ ਲਈ ਉਹ ਸਹਾਈ ਰਹੇ ਕਿ ਉਹ ਇਹ ਮਸਲੇ ਨੂੰ ਹੌਲੀ ਹੌਲੀ ਰੈਲਾ ਕਰ ਗਏ। ਹੁਣ ਜਥੇਦਾਰ ਸਾਹਿਬ ਵੀ ਪ੍ਰਵਾਨ ਹੋ ਗਏ, ਜਿਹੜੇ ਧਰਨਾ ਮੁਜ਼ਾਹਰਾ ਲਾਉਂਦੇ ਸੀ ਉਹ ਵੀ ਠੰਡੇ ਹੋ ਗਏ। ਇਹ ਸਾਰੀ ਪ੍ਰਕਿਰਿਆ ਕਹਿੰਦੇ ਧਾਮੀ ਜੀ ਨੇ ਨਿਭਾਈ। ਉਹ ਤਖ਼ਤ ਸ੍ਰੀ ਪਟਨਾ ਸਾਹਿਬ ਵਾਲਾ ਵਿਵਾਦ ਖੜਾ ਹੋ ਗਿਆ ਸੀ, ਉਹਨੂੰ ਸੁਲਝਾਇਆ। ਸੋ ਜਿਹੜੀਆਂ ਮੁਸ਼ਕਲਾਂ ਚ ਸੀਗਾ ਬਾਦਲ ਦਲ, ਉਹਨੂੰ ਕੱਢਣ ਦੇ ਵਿੱਚ ਬਹੁਤ ਬਖੂਬੀ ਇਮਾਨਦਾਰੀ ਵਾਲਾ ਰੋਲ ਨਿਭਾਇਆ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ। ਇਸ ਲਈ ਸੁਖਬੀਰ ਬਾਦਲ ਨੂੰ ਲੱਗਦਾ ਸੀਗਾ ਵੀ ਇਹਨਾਂ ਨੂੰ ਛੱਡਣਾ ਔਖਾ ਹੈ ਜਾਂ ਇਹੋ ਜਿਹਾ ਹੋਰ ਬੰਦਾ ਲਿਆਉਣਾ ਔਖਾ ਹੈ। ਸੋ ਜਿਹੜਾ ਆਪ ਸਾਰੀਆਂ ਧਿਰਾਂ 'ਚ ਪ੍ਰਵਾਨ ਵੀ ਹੋਵੇ, ਉਹਦੇ ਕਰਕੇ ਬਾਦਲ ਦਲ ਦਾ ਵੀ ਬਚਾਅ ਹੋ ਜਾਂਦਾ ਹੋਵੇ। ਇਸ ਲਈ ਕਹਿੰਦੇ ਜੀ ਕਿ ਧਾਮੀ ਸਾਹਿਬ ਨੂੰ ਮਨਾਉਣ ਦੇ ਲਈ ਮੁੜ ਕੇ ਅਪਰੋਚ ਕੀਤੀ ਸੁਖਬੀਰ ਬਾਦਲ ਜੀ। ਸਹੀ ਹੈ। ਤੇ ਕਹਿੰਦਾ ਨੇ ਕਿਹਾ ਜੀ ਕਿ ਬਾਦਲ ਸਾਹਿਬ ਆਪਣੀ ਤਾਂ ਗੱਲ ਹੀ ਹੋਈ ਸੀ ਕਿ ਆਹ ਕਾਰਜਕਾਲ ਪੂਰਾ ਕਰਾ ਦਿਓ, ਅਗਲੀ ਵਾਰ ਜਿਹਨੂੰ ਮਰਜ਼ੀ ਚੁਣੋ, ਕਿ ਮੈਂ ਤਾਂ ਛੱਡਦਾ ਸੀ। ਕਹਿੰਦੇ ਕਿ ਨਹੀਂ, ਧਾਮੀ ਸਾਹਿਬ ਨੂੰ ਮਨਾ ਲਿਆ ਗਿਆ ਜੀ ਕਿ ਮੂਰੇ 350 ਸਾਲ ਆ ਰਿਹਾ ਜੀ,
ਹੈ ਨਾ, ਇਹ ਸਮੇਂ ਠੀਕ ਨਹੀਂ ਗਾ ਜੀ, ਅੱਗੇ 27 ਆ ਜਾਣੀ ਆ ਜੀ, ਇਹ ਸੰਸਥਾ ਆਪਣੀ ਬਚਾਉਣੀ ਜ਼ਰੂਰੀ ਹੈ ਜੀ, ਇਹ ਤੁਸੀਂ ਉਹ ਚਲਾ ਲਓ। ਮਤਲਬ ਜਿੰਨੀਆਂ ਜੋ ਗੱਲਾਂ ਹੋ ਸਕਦੀਆਂ ਕਹਿੰਦੇ ਉਹ ਸਾਰੀ ਗੱਲਾਂ ਬਾਤਾਂ ਕਰਕੇ ਇਸ ਰੂਪ ਦੇ ਵਿੱਚ ਪਹਿਲਕਦਮੀ ਕੀਤੀ ਗਈ ਕਿ ਆਖਰ ਐਡਵੋਕੇਟ ਜਤਿੰਦਰ ਸਿੰਘ ਧਾਮੀ ਨੇ ਹਾਮੀ ਭਰ ਦਿੱਤੀ ਹੈ ਤੇ ਹੁਣ ਇਹ ਲਗਭਗ ਅੱਜ ਦੀ ਤਰੀਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਸ ਸਮੇਂ ਤੱਕ ਤੈਅ ਹੈ ਕਿ 3 ਨਵੰਬਰ ਨੂੰ ਬਾਦਲ ਦਲ ਦਾ ਜੇ ਉਮੀਦਵਾਰ ਕੋਈ ਹੋਏਗਾ ਪ੍ਰਧਾਨਗੀ ਲਈ ਤਾਂ ਉਹ ਐਡਵੋਕੇਟ ਜਤਿੰਦਰ ਸਿੰਘ ਧਾਮੀ ਹੋਏਗਾ। ਕੱਲ ਤੱਕ ਕੁਝ ਬਦਲ ਜਾਵੇ ਪਤਾ ਨਹੀਂ ਸਹੀ ਹੈ। ਹਾਂ, ਪਰ ਅੱਜ ਦੀ ਤਰੀਕ ਦੇ ਵਿੱਚ ਧਾਮੀ ਹੋਰਾਂ ਨੂੰ ਮਨਾ ਲਿਆ ਗਿਆ ਤੇ ਧਾਮੀ ਹੋਰਾਂ ਨੇ ਹਾਮੀ ਭਰ ਦਿੱਤੀ ਹੈ। ਇਸ ਲਈ ਬਾਦਲ ਦਲ ਦਾ ਪ੍ਰਧਾਨਗੀ ਦਾ ਉਮੀਦਵਾਰ ਧਾਮੀ ਹੀ ਹੋਏਗਾ। ਸਾਹਮਣੇ ਤੋਂ ਕੋਈ ਆਉਂਦਾ ਵੀ ਹੈ ਜਾਂ ਨਹੀਂ, ਤੇ ਜੇ ਆਉਂਦਾ ਇੱਕ ਆਉਂਦਾ ਕਿ ਅੱਡੋ ਅੱਡ ਆਉਂਦੇ ਆ, ਇਹ ਅਜੇ ਦੇਖਣ ਵਾਲਾ ਸਮਾਂ ਦੱਸੇਗਾ। ਕਮਾਲ ਦੀ ਗੱਲ ਤੇ ਹੈ ਨਾ ਵੀ ਧਾਮੀ ਸਾਹਿਬ ਜਿਹੜੇ ਮਾਮਲਿਆਂ ਨੂੰ ਲੈ ਕੇ ਨਾਰਾਜ਼ ਹੋਏ ਸੀ ਕਿ ਉਹ ਤਾਂ ਜਿਉਂਦੇ ਤਿਉਂ ਖੜੇ ਨੇ, ਉਹਨਾਂ ਦਾ ਤਾਂ ਕੋਈ ਹੱਲ ਨਹੀਂ ਹੋਇਆ ਜਾਂ ਉਹਨਾਂ ਤੇ ਅੱਗੇ ਨਹੀਂ ਤੁਰਿਆ ਗਿਆ, ਪਰ ਫਿਰ ਵੀ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ ਤਾਂ ਇਹਦੇ ਬਾਰੇ ਤਾਂ ਉਹੀ ਖੁੱਲ ਕੇ ਦੱਸ ਸਕਦੇ ਨੇ। ਅਗਲੀ ਗੱਲ ਕਰੀਏ ਇਸੇ ਹੀ ਪ੍ਰਪੇਖ ਦੇ ਵਿੱਚੋਂ ਇੱਕ ਹੋਰ ਆਗੂ ਦੇ ਬਾਰੇ ਜਿਹੜਾ ਕਿ ਜਿਹਦਾ ਨਾਮ ਹੈ ਪ੍ਰੇਮ ਸਿੰਘ ਚੰਦੂਮਾਜਰਾ। ਲੰਘੇ ਦਿਨਾਂ ਦੇ ਵਿੱਚ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ, ਜਦੋਂ ਸਿਆਸੀ ਲੋਕਾਂ ਦੀਆਂ ਆਪਸੀ ਮਿਲਣੀ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਜਾਂ ਬਾਹਰ ਆਉਂਦੀਆਂ ਨੇ, ਉਹਨਾਂ ਦੇ ਕਈ ਮਹੀਨੇ ਕੱਢੇ ਜਾਂਦੇ ਨੇ। ਸ਼ਰਮਾ ਜੀ, ਪ੍ਰਵੀਨ ਜੀ, ਕੋਈ ਦੌਰ ਸੀ ਕਿ ਜਦੋਂ ਸਿਆਸਤਦਾਨ ਆਪਣੀ ਵਿਚਾਰਧਾਰਾ ਨਾਲ ਸਿਆਸੀ ਲੜਾਈ ਲੜਦਾ ਸੀ। ਬਿਲਕੁਲ ਸਹੀ, ਬਿਲਕੁਲ ਸਹੀ ਹੈ। ਉਹਦੀ ਧਰਤੀ ਹੁੰਦੀ ਸੀ, ਉਹਦੀ ਕੋਈ ਜ਼ਮੀਨ ਹੁੰਦੀ ਸੀ, ਉਹਦੀ ਵਿਚਾਰਧਾਰਾ ਹੁੰਦੀ ਸੀ, ਉਹਦਾ ਕੋਈ ਖੇਤਰ ਹੁੰਦਾ ਸੀ। ਉਸ ਆਧਾਰ ਦੇ ਉੱਤੇ ਉਹ ਸਮਾਜਿਕ ਤੌਰ ਤੇ ਕਿਸੇ ਦੇ ਵਿਆਹ 'ਚ, ਕਿਸੇ ਦੀ ਖੁਸ਼ੀ 'ਚ, ਕਿਸੇ ਦੀ ਗਮੀ 'ਚ, ਕਿਸੇ ਮਸਲੇ ਲਈ ਇੱਕ ਦੂਜੇ ਨੂੰ ਮਿਲਦਾ ਸੀ, ਬੈਠਦਾ ਸੀ, ਜਾਂਦਾ ਸੀ, ਆਉਂਦਾ ਸੀ, ਤਾਂ ਕੋਈ ਇਸ ਨੂੰ ਦੇਖਦਾ ਵੀ ਨਹੀਂ ਸੀ, ਵਿਚਾਰਦਾ ਵੀ ਨਹੀਂ ਸੀ ਕਿ ਕੋਈ ਗੱਲ ਨਹੀਂ ਹੋਈ। ਕਿਉਂਕਿ ਯਕੀਨ ਇੰਨਾ ਸੀ ਕਿ ਇਹ ਬੰਦੇ ਦੀ ਤਾਂ ਵਿਚਾਰਧਾਰਾ ਇਹ ਆ, ਇਹ ਬੰਦੇ ਦੀ ਤਾਂ ਲੀਡ ਆ, ਇਹ ਆ ਬੰਦੇ ਦਾ ਟਰੈਕ ਆ ਇਹ। ਪਰ ਅੱਜ ਅਸੀਂ ਜਿਸ ਦੌਰ 'ਚ ਖੜੇ ਆ, ਸਿਆਸੀ ਜਮਾਤ ਆਪਣਾ ਭਰੋਸਾ ਬਿਲਕੁਲ ਗਵਾ ਚੁੱਕੀ ਆ। ਸਹੀ, ਬਿਲਕੁਲ ਸਹੀ। ਵਿਆਹ ਤੇ ਮਰਨ ਤੇ ਜਾਣ ਤੇ ਵੀ ਸ਼ੰਕਾ ਸ਼ੁਬਾ ਪੈਦਾ ਹੋ ਜਾਂਦਾ ਕਿ ਕਿੱਧਰ ਗਿਆ। ਇਹ ਤਾਂ ਫਿਰ ਮੰਤਰੀ ਸਾਹਿਬ ਦੇ ਕੈਬਨ 'ਚ, ਉਹਨਾਂ ਦੇ ਦਫ਼ਤਰ 'ਚ ਮੁਲਾਕਾਤ ਹੈ ਤੁਹਾਡੀ। ਸੋ ਵੈਸੇ ਵੀ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਜਾਂ ਕਿੰਨੇ ਹੋਰ ਅਜਿਹੇ ਲੀਡਰ ਨੇ ਜਿਹੜੇ ਕੁਝ ਬਾਦਲ ਦਲ ਵਾਲੇ ਪਾਸੇ ਤੁਰੇ ਫਿਰਦੇ ਨੇ, ਕੁਝ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਤੁਰੇ ਫਿਰਦੇ ਨੇ, ਜਿਨ੍ਹਾਂ ਬਾਰੇ ਚਰਚਾ ਕਿ ਉਹ ਇਸੇ ਕੰਮ ਤੇ ਲੱਗੇ ਨੇ ਕਿ ਕਦੋਂ ਬੀਜੇਪੀ ਨਾਲ ਸਾਂਝ ਪਿਆਲੀ ਪਵੇ, ਕਦੋਂ ਬੀਜੇਪੀ ਨਾਲ ਮੁੜ ਕੇ ਗੰਢ ਧੁੱਪ ਹੋਵੇ। ਤੇ ਜਦੋਂ ਇੱਕ ਧਿਰ ਕੋਈ ਨੇੜੇ ਜਾਂਦੀ ਹੈ, ਦੂਜੀ ਧਿਰ ਉਹ ਰੌਲਾ ਪਾਉਂਦੀ ਆ ਕਿ ਦੇਖੋ ਜੀ ਤਾਂ ਚੱਲੇ ਬੀਜੇਪੀ ਨਾਲ, ਇਹ ਤਾਂ ਸਾਂਝ ਪੈ ਗਈ ਜੀ, ਇਹ ਤਾਂ ਪਿੱਛੋਂ ਉਹਨਾਂ ਨਾਲ ਵੱਲੋਂ ਚਲਾਏ ਜਾਂਦੇ ਨੇ। ਕੋਈ ਪੁੱਛੇ ਭਾਈ, ਤੁਸੀਂ ਵੀ ਉਹਨਾਂ ਵੱਲੋਂ ਹੀ ਚਲਾਏ ਜਾ ਰਹੇ ਸੀ, ਤੁਸੀਂ ਵੀ ਲੰਮਾ ਸਮਾਂ ਉਹਨਾਂ ਨੂੰ ਕੱਟਿਆ, ਹੁਣ ਤੱਕ ਉਹਨਾਂ ਨਾਲ ਹੀ ਸੀ। ਜੇ ਕਿਸਾਨ ਅੰਦੋਲਨ ਨਾ ਹੋਇਆ ਹੁੰਦਾ, ਤਿੰਨ ਖੇਤੀ ਨੂੰ ਨਾ ਹੁੰਦੇ, ਤੁਸੀਂ ਹੁਣ ਵੀ ਉਹਨਾਂ ਨਾਲ ਹੀ ਹੁੰਦੇ। ਤੇ ਤੁਸੀਂ ਅਜੇ ਵੀ ਸਪਸ਼ਟ ਵੀ ਨਹੀਂ ਕਰ ਪਾ ਰਹੇ ਕਿ ਅਸੀਂ ਨਹੀਂ ਜਾਵਾਂਗੇ ਹੁਣ ਕਦੇ ਵੀ। ਸਹੀ ਹੈ, ਬਿਲਕੁਲ। ਚਲੋ, ਪਰ ਪ੍ਰੇਮ ਸਿੰਘ ਚੰਦੂਮਾਜਰੇ ਦੇ ਇਸ ਫੋਟੋ ਨੇ ਕਈ ਚਰਚਾਵਾਂ ਛੇੜੀਆਂ ਜ਼ਰੂਰ ਨੇ ਪੰਜਾਬ 'ਚ, ਕਿਉਂਕਿ ਇਹ ਫੋਟੋ ਉਸ ਸਮੇਂ ਤੋਂ ਬਾਅਦ ਆਈ ਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣਾ ਜਥੇਬੰਦਕ ਢਾਂਚਾ ਐਲਾਨਿਆ। ਸਹੀ ਹੈ, ਬਿਲਕੁਲ। ਉਹਨਾਂ ਨੇ ਉਹਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰੇ ਨੂੰ ਕੋਈ ਥਾਂ ਨਹੀਂ ਦਿੱਤੀ। ਵੈਸੇ ਅਜੇ ਮੰਨਿਆ ਜਾ ਰਿਹਾ ਕਿ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦਾ ਐਲਾਨ ਹੋਣਾ, ਹੋ ਸਕਦਾ ਸਾਰੇ ਚਿਹਰੇ ਮੋਹਰੇ ਉਹ 'ਚ ਆ ਜਾਣ। ਸਭ ਤੋਂ ਤਾਕਤ ਕਮੇਟੀ ਹੁੰਦੀ ਹੈ, ਦੀ ਵੰਡ ਵਡਈਆ ਕਰਨਾ, ਸਾਰਾ ਕੁਝ ਕਰਨਾ। ਪਰ ਅਹੁਦੇਦਾਰੀਆਂ ਦੇ ਵਿੱਚ ਚੰਦੂਮਾਜਰੇ ਦਾ, ਰਖੜੇ ਦਾ ਇਹੋ ਜਿਹੇ ਨਾਮ ਨਹੀਂ ਹੈਗੇ ਪੁਰਾਣੇ ਸਾਰੇ। ਉਹ ਹੈ ਨਾ ਬੀਬੀ ਜਗੀਰ ਕੌਰ, ਪਰ ਕਿਸੇ ਦਾ ਮੁੰਡਾ ਤੇ ਕਿਸੇ ਦਾ ਜਵਾਈ ਤੇ ਕਿਸੇ ਦਾ ਕੋਈ ਹੋਰ ਰਿਸ਼ਤੇਦਾਰ, ਕਿਸੇ ਦਾ ਨੇੜਲਾ, ਸਾਰੇ ਐਡਜਸਟ ਕੀਤੇ ਹੋਏ ਨੇ। ਸਹੀ। ਉਹਦੇ ਬਾਵਜੂਦ ਵੀ ਇੱਕ ਵਾਰ ਇਹ ਰੌਲਾ ਪਾ ਦਿੱਤਾ ਗਿਆ ਜੀ ਕਿ ਜੀ ਪ੍ਰੇਮ ਸਿੰਘ ਚੰਦੂਮਾਜਰੇ ਦਾ ਮੁੰਡਾ ਸੁਖਬੀਰ ਨੂੰ ਮਿਲ ਰਿਹਾ ਤੇ ਚੰਦੂਮਾਜਰਾ ਬੀਜੇਪੀ ਨੂੰ ਮਿਲ ਰਿਹਾ, ਜਦੋਂ ਕਿ ਉਹਨੇ ਸਪਸ਼ਟ ਕਿਹਾ ਕਿ ਸੁਖਬੀਰ ਨਾਲ ਕੋਈ ਸਾਡਾ ਤਾਲੁਕਾਤ ਨਹੀਂ ਹੈਗਾ, ਅਸੀਂ। ਪਰ ਆਹ ਫੋਟੋਆਂ ਬਾਹਰ ਆਈਆਂ, ਇਹਦੇ ਉੱਤੇ ਚੰਦੂਮਾਜਰਾ ਨੇ ਖੁਦ ਗੱਲ ਕਰਦਿਆਂ ਕਿਹਾ ਵੀ ਕਿ ਕੋਈ ਕੰਮ ਸੀਗਾ ਸਾਡੇ ਕਿਸੇ ਸਾਥੀ ਤੇ ਉਹਦੇ ਲਈ ਅਸੀਂ ਪਹੁੰਚ ਅਪਰੋਚ ਕੀਤੀ, ਸਿਰਸਾ ਹੋਰਾਂ ਨੂੰ ਮਿਲਣਾ ਸੀਗਾ ਤੇ ਮਿਲਣ ਗਏ। ਤੇ ਉਹਨੇ ਕਿਹਾ ਜੀ ਕਿ ਜਦੋਂ ਆਏ ਹੋ ਤਾਂ ਮੇਰੇ ਦਫ਼ਤਰ ਚਰਨ ਪਾ ਦਿਓ, ਤੇ ਅਸੀਂ ਦਫ਼ਤਰ ਚਲੇ ਗਏ। ਉਹਨਾਂ ਨੇ ਮਾਣ ਤਾਣ ਕੀਤਾ ਤੇ ਉਹ ਤਸਵੀਰਾਂ ਉਸ ਸਮੇਂ ਦੀਆਂ ਨੇ। ਹੋਰ ਇਹਦੇ ਨਾਲ ਇਹ ਤੋਂ ਬਾਅਦ ਦਾ ਕੋਈ ਮਤਲਬ ਨਹੀਂ ਗਾ, ਕਹਿੰਦੇ ਜੀ। ਪਰ ਮਨਿੰਦਰ ਸਿਰਸਾ ਹੋਰਾਂ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਬਕਾਇਦਾ ਤੌਰ ਤੇ ਲਿਖਿਆ ਕਿ ਬਹੁਤ ਤਜਰਬੇਕਾਰ ਆਗੂ ਨੇ ਜੀ, ਬੜਾ ਜੀਵਨ ਦੀ ਘਾਲਣਾ ਹੈ ਜੀ, ਅਸੀਂ ਇਹਨਾਂ ਤੋਂ ਸਮਾਜਿਕ ਤੇ ਰਾਜਨੀਤਿਕ ਬਹੁਤ ਕੁਝ ਸਿੱਖਿਆ ਜੀ, ਇਸ ਲਈ ਇਹਨਾਂ ਨਾਲ ਸਮਾਜਿਕ ਤੇ ਰਾਜਨੀਤਿਕ ਵਿਚਾਰਾਂ ਹੋਈਆਂ। ਰਾਜਨੀਤਿਕ ਵਿਚਾਰਾਂ ਕੀ ਹੁੰਦੀਆਂ ਨੇ ਜੀ?
ਅੱਜ ਦੇ ਦੌਰ 'ਚ ਤਾਂ ਕੀ ਹੁੰਦੀਆਂ ਨੇ ਸਭ ਨੂੰ ਪਤਾ। ਸਹੀ ਗੱਲ ਹੈ, ਬਿਲਕੁਲ। ਕੀ ਅਜੇ ਵੀ ਕੋਈ ਇਹ ਸੰਭਾਵਨਾ ਹੈਗੀ ਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਗਿਆਨੀ ਹਰਪ੍ਰੀਤ ਸਿੰਘ ਕੋਲ ਕੋਈ ਸੁਨੇਹਾ ਲੈ ਕੇ ਸਰਸੇ ਕੋਲ ਗਏ ਸੀ, ਜਾਂ ਉਹਨਾਂ ਦੇ ਉਲਟ ਆਪਣੀ ਕੋਈ ਲਾਈਨ ਖਿੱਚਣ ਗਏ ਸੀ ਜੀ, ਜਾਂ ਇਹ ਆਉਂਦੇ ਦਿਨਾਂ 'ਚ, ਕਿਉਂਕਿ ਪਹਿਲਾਂ ਵੀ ਇਹ ਕਿੰਨਿਆਂ ਦੇ ਡਰਾਇੰਗ ਰੂਮਾਂ 'ਚ ਚੁੱਪ-ਚਾਪ ਜਾ ਕੇ ਬਹਿੰਦੇ ਨੇ, ਖਾਸ ਕਰ ਬੀਜੇਪੀ ਵਾਲਿਆਂ ਦੇ। ਸੋ ਇਸ ਲਈ ਇਹ ਚਰਚਾਵਾਂ ਬਹੁਤ ਵਾਰ ਆਈਆਂ ਨੇ ਸਾਹਮਣੇ ਜੀ, ਔਰ ਇਸ ਵਾਰ ਇਹ ਮਿਲਣੀ ਜਨਤਕ ਹੋ ਗਈ ਇੱਕ ਤਰ੍ਹਾਂ ਨਾਲ, ਤਸਵੀਰੀ ਰੂਪ 'ਚ ਸ਼ੌਲ, ਗੁਲਦਸਤਾ, ਜੇ ਉਹ ਸਾਰਾ ਕੁਝ। ਸੋ ਇਸ ਲਈ ਉਹਦੇ ਅਰਥ ਹੈ, ਪਰ ਜੀ ਕਹਿੰਦੇ ਅਜਿਹੇ ਕੋਈ ਅਰਥ ਨਹੀਂ ਗੇ, ਇਹ ਤਾਂ ਇੱਕ ਕੰਮ ਦੇ ਸੰਬੰਧ 'ਚ ਹੋਏ ਮੌਕੇ ਮਿਲਣੀ ਸੀ। ਪਰ ਫਿਰ ਵੀ ਲੋਕ ਤਾਂ ਪੁੱਛੀ ਜਾਂਦੇ ਆ ਜੀ ਚੰਦੂਮਾਜਰਾ ਜੀ ਦਾ ਪ੍ਰੇਮ ਸਰਸਾ ਨਾਲ ਹੈ ਜਾਂ ਬੀਜੇਪੀ ਤੱਕ ਜਾ ਕੇ ਅੜੂਗਾ ਪ੍ਰੇਮ। ਚੰਦੂਮਾਜਰਾ ਜਦੋਂ ਜੰਮੂ ਦੇ ਵਿੱਚ ਚੋਣਾਂ ਸੀ ਤਾਂ ਬੀਜੇਪੀ ਲਈ ਪ੍ਰਚਾਰ ਵੀ ਕਰਦੇ ਰਹੇ ਆ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਹੇ ਹਾਂ ਉਹਨਾਂ ਦੇ ਬਾਰੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਿਆਣੇ ਦੇ ਇੱਕ ਬਹੁਤ ਗੰਭੀਰ ਮਾਮਲੇ ਦੀ, ਜਿਹੜਾ ਜਾਤੀਵਾਦ ਦੇ ਨਾਲ, ਖਾਸ ਕਰਕੇ ਸਿਸਟਮ ਦੇ ਵਿੱਚ ਜਿਹੜਾ ਜਾਤੀਵਾਦ ਹੈ ਉਹਦੇ ਨਾਲ, ਤੇ ਸਿਸਟਮ ਇਹਨਾਂ ਮਸਲਿਆਂ ਨੂੰ ਵਰਤਦਾ ਕਿਵੇਂ ਉਹਦੇ ਨਾਲ ਜੁੜਿਆ ਹੋਇਆ। ਵਾਈ ਪੂਰਨ ਕੁਮਾਰ ਦਾ ਜਿਹੜਾ ਖੁਦਕੁਸ਼ੀ ਮਾਮਲਾ ਹੈ, ਉਹਦਾ ਅੰਤਿਮ ਸੰਸਕਾਰ ਤਾਂ ਹੋ ਗਿਆ ਸ਼ਰਮਾ ਜੀ, ਪਰ ਇੱਕ ਪੱਖ ਇਹ ਵੀ ਹੈ, ਅਪਡੇਟ ਕਹਿ ਲਓ, ਪੱਖ ਕਹਿ ਲਓ, ਤੇ ਜਾਂ ਇੱਕ ਸਿਸਟਮ ਦਾ ਕੰਮ ਕਰਨ ਦਾ ਤਰੀਕਾ ਕਹਿ ਲਓ, ਵੀ ਉਹਦੀ ਪਤਨੀ ਤੇ ਵੀ FIR ਦਰਜ ਹੋ ਗਈ ਹੈ ਜੀ। ਪ੍ਰਵੀਨ ਜੀ, ਆਪਾਂ ਕੱਲ ਜਦੋਂ ਗੱਲ ਕਰ ਰਹੇ ਸੀ ਤਾਂ ਆਪਾਂ ਗੱਲ ਕਰ ਰਹੇ ਸੀ ਖੁਦਕੁਸ਼ੀ ਬਨਾਮ ਖੁਦਕੁਸ਼ੀ ਦੀ। ਹਾਂਜੀ ਹਾਂਜੀ, ਬਿਲਕੁਲ ਕੀਤੀ, ਬਿਲਕੁਲ। ਇੱਕ IPS ਅਧਿਕਾਰੀ ਪੂਰਨ ਕੁਮਾਰ ਦੀ ਖੁਦਕੁਸ਼ੀ ਹੈ, ਇੱਕ ਉਹਦੇ ਸਾਹਮਣੇ ਇੱਕ ASI ਕੁਮਾਰ ਦੀ ਖੁਦਕੁਸ਼ੀ ਹੈ, ਜਿਨ੍ਹਾਂ ਨੇ ਦੋ ਧਿਰਾਂ ਨੂੰ, ਦੋ ਫਿਰਕਿਆਂ ਨੂੰ ਆਮੋ ਸਾਹਮਣੇ ਲਿਆ ਖੜਾ ਕਰਤਾ। ਜੀ ਜੀ, ਸਹੀ ਹੈ। ਔਰ ਸ਼ਾਇਦ ਇਸੇ ਨੂੰ ਧਿਆਨ 'ਚ ਰੱਖਦਿਆਂ ਹੁੰਦਿਆਂ IPS ਪੂਰਨ ਕੁਮਾਰ ਦੇ ਪਰਿਵਾਰ ਨੇ ਸਹਿਮਤੀ ਪ੍ਰਗਟਾਈ ਕਿ ਠੀਕ ਹੈ ਜੀ, ਅਸੀਂ ਸੰਸਕਾਰ ਕਰ ਦਿੰਦੇ ਹਾਂ, ਕਿਉਂਕਿ ਨਹੀਂ ਇਹ ਸਥਿਤੀ ਬਣ ਰਹੀ ਸੀ ਕਿ ਹਰਿਆਣਾ 'ਚ ਪਹਿਲਾਂ ਹੀ ਪਾੜਾ ਬਹੁਤ ਹੈ, ਜਾਤ ਅਧਾਰਤ, ਇਸ ਲਈ ਟਕਰਾਅ ਪੈਦਾ ਹੋ ਸਕਦਾ। IPS ਪੂਰਨ ਕੁਮਾਰ ਉਹਨਾਂ ਦੀ ਪਤਨੀ ਖੁਦ IAS ਅਧਿਕਾਰੀ ਹੈ, ਪੰਜਾਬ ਤੋਂ MLA ਅਮਿਤ ਰਤਨ ਦੀ ਰਿਸ਼ਤੇ 'ਚ ਭੈਣ ਲੱਗਦੀ ਹੈ, ਤੇ ਇਸ ਲਈ ਰਸੂਖ ਵਾਲਾ ਪਰਿਵਾਰ ਹੈ, ਕਿਸੇ ਪਾਸਿਓਂ ਕੋਈ ਉਹ ਤਾਂ ਨਹੀਂ ਹੈ। ਪਰ ਫਿਰ ਵੀ ਉਹਨਾਂ ਦੇ ਪਤੀ ਜੇ ਇਹ ਲਿਖ ਕੇ ਸੁਸਾਈਡ ਕਰਦੇ ਨੇ ਕਿ ਇਹ ਵਿਤਕਰਾ ਜਾਤ ਆਧਾਰਿਤ ਹੁੰਦਾ ਹੈ ਨਾ, ਇਸ ਤਰ੍ਹਾਂ ਸਾਡੇ ਨਾਲ ਦੁਰਵਿਵਹਾਰ ਹੁੰਦਾ ਹੈ ਇਸ ਅਹੁਦਿਆਂ ਤੇ ਰਹਿ ਕੇ ਵੀ, ਤੇ ਫਿਰ ਅੰਦਾਜ਼ਾ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਹੇਠਲੇ ਵਰਗ ਦੀ ਸਾਰ ਕੌਣ ਲਊਗਾ। ਉਹਨਾਂ ਕੋਲ ਤਾਂ ਕੋਈ ਤਾਕਤ ਵੀ ਨਹੀਂ ਅਜਿਹੀ, ਉਹਨਾਂ ਕੋਲ ਤਾਂ ਕੋਈ ਸ਼ਕਤੀ ਵੀ ਨਹੀਂ ਅਜਿਹੀ, ਉਹਨਾਂ ਕੋਲ ਤਾਂ ਕੋਈ ਪਹੁੰਚ ਅਪਰੋਚ ਵੀ ਨਹੀਂ ਅਜਿਹੀ, ਤੇ ਉਹਨਾਂ ਨਾਲ ਜੋ ਕੁਝ ਹੁੰਦਾ ਹੈ। ਸੋ ਲੋਕ ਤਾਂ ਇਸ ਲੜਾਈ 'ਚੋਂ ਆਪਣੀ ਲੜਾਈ ਵੀ ਦੇਖਣ ਲੱਗ ਗਏ ਸੀ ਕਿ ਸ਼ਾਇਦ ਸਾਡੇ ਵੀ ਮਸਲੇ ਹੁਣ ਹੱਲ ਹੋ ਜਾਣ। ਹਰ ਵਾਰ ਏਦਾਂ ਹੁੰਦਾ ਜੀ, ਜੇ ਜਦੋਂ ਕੋਈ ਵੱਡਾ ਮਸਲਾ ਆਉਂਦਾ ਤਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਨਾਲ ਸਾਡਾ ਵੀ ਕੁਝ ਸਵਰ ਜਾਵੇ, ਪਰ ਇੰਝ ਹੁੰਦਾ ਨਹੀਂ ਹੁੰਦਾ। ਸਹੀ ਉਹੀ ਹੋਇਆ, ਸਿਸਟਮ ਨੇ ਜੇ ਸਾਹਮਣੇ ਤੋਂ ਨਹੀਂ ਗੱਲ ਚੱਲੀ ਤਾਂ ਪਿੱਠ ਪਿੱਛੋਂ ਇੱਕ ਪਹਿਲੂ ਆਇਆ, ਤੇ ਇਸ ਪਹਿਲੂ ਨੇ ਸਾਰੀ ਘਟਨਾ ਨੂੰ ਮੋੜਾ ਦਿੱਤਾ। IPS ਪੂਰਨ ਕੁਮਾਰ ਹੋਰਾਂ ਦੀ ਪਤਨੀ ਕਹਿੰਦੀ ਜੀ ਸਾਨੂੰ ਚੰਡੀਗੜ੍ਹ ਪੁਲਿਸ ਤੇ ਯਕੀਨ ਹੋ ਗਿਆ, ਤੇ ਉਹਨਾਂ ਦੀ ਕਾਰਵਾਈ ਤੇ ਸਾਨੂੰ ਭਰੋਸਾ, ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ, ਤੇ ਇਸ ਲਈ ਅਸੀਂ ਹੁਣ ਪੋਸਟਮਾਰਟਮ ਤੇ ਸੰਸਕਾਰ ਲਈ ਤਿਆਰ ਹਾਂ। ਜੀ ਜੀ। ਪੋਸਟਮਾਰਟਮ ਲਿਜਾਇਆ ਗਿਆ, 4-4.5 ਘੰਟੇ PG 'ਚ ਪੋਸਟਮਾਰਟਮ ਹੋਇਆ, ਫਿਰ ਮ੍ਰਿਤਕ ਦੇਹ ਨੂੰ ਉਹਨਾਂ ਦੇ 24 ਸੈਕਟਰ ਘਰੇ ਲਿਆਂਦਾ ਗਿਆ, ਫਿਰ ਪੂਰੇ ਸਰਕਾਰੀ ਸਨਮਾਨਾਂ ਨਾਲ ਚੰਡੀਗੜ੍ਹ ਸੈਕਟਰ 25 ਦੇ ਵਿੱਚ ਅੰਤਮ ਸੰਸਕਾਰ ਹੋ ਗਿਆ। ਦੂਏ ਪਾਸੇ ਇਹ ਸਾਰਾ ਮਾਮਲਾ ਸੰਦੀਪ ਕੁਮਾਰ ਦੇ ਸੁਸਾਈਡ ਤੋਂ ਬਾਅਦ ਬਦਲਿਆ। ਸੰਦੀਪ ਕੁਮਾਰ ਨੇ ਸਿੱਧਾ ਕਿਹਾ ਜੀ ਕਿ ਭ੍ਰਿਸ਼ਟਾਚਾਰੀ ਤੌਰ ਦੇ ਉੱਤੇ ਪੂਰਨ ਕੁਮਾਰ ਫਸਣ ਵਾਲਾ ਸੀ, ਉਹਦੀਆਂ ਦਿੱਕਤਾਂ ਬਣੀਆਂ ਸੀ, ਉਹਨੇ ਪੈਸੇ ਲਏ ਸੀ ਆਪਣੇ ਗਨਮੈਨ ਦੇ ਰਾਹੀਂ, ਉਹ ਸਾਨੂੰ ਤੰਗ ਪਰੇਸ਼ਾਨ ਕਰਦਾ ਸੀ, ਉਹ ਮੁਲਾਜ਼ਮ ਕੁੜੀਆਂ ਦੇ ਨਾਂ ਤੇ ਤੰਗ ਕਰਦਾ ਸੀ, ਸ਼ੋਸ਼ਣ ਕਰਦਾ ਸੀ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਦੋਸ਼ ਲਾਏ ਉਹਨੇ। ਪਰਿਵਾਰ ਨੂੰ ਪਤਾ ਸੀ ਜੀ, ਪੈਸੇ ਰਿਸ਼ਵਤ ਵਾਲੇ ਡੈਸ਼ਬੋਰਡ 'ਚ ਰੱਖੇ ਸੀ ਜੀ, ਇਹ ਬਹੁਤ ਕੁਝ ਕਿਹਾ। ਪਰ ਨਾਲ ਹੀ ਲੋਕਾਂ ਨੇ ਇਹ ਵੀ ਸਵਾਲ ਪੁੱਛਿਆ ਕਿ ਸੰਦੀਪ ਕੁਮਾਰ, ਜੇ ਤੂੰ ਪੂਰਨ ਕੁਮਾਰ ਦੀ ਤਸ਼ੱਦਦ ਤੋਂ ਪੀੜਤ ਸੀ ਤੇ ਉਹਦੇ ਜਾਣ ਤੋਂ ਬਾਅਦ ਫਿਰ ਤੈਨੂੰ ਮਰਨ ਦੀ ਕੀ ਲੋੜ ਸੀ? ਸਹੀ ਗੱਲ ਤਾਂ ਇਹ ਵੀ ਹੈ। ਤੇ ਦੂਸਰਾ, ਲੋਕ ਇਹ ਵੀ ਪੁੱਛਣ ਲੱਗੇ ਕਿ ਭਾਈ ਜੇ ਤੇਰੇ ਸੁਸਾਈਡ ਨੋਟ ਦੇ ਵਿੱਚ ਉਹਨਾਂ ਦੇ ਟੱਬਰ ਦਾ, ਉਹਨਾਂ ਦੇ ਪਰਿਵਾਰ ਦਾ, ਸਾਰਿਆਂ ਦਾ ਜੀਆਂ ਦਾ ਦਬਦਬਾ ਹੈ, ਉਹਦੇ ਆਧਾਰ ਤੇ ਹੁਣ ਪਰਿਵਾਰ ਦੀ ਮੰਗ ਹੈ ਕਿ ਉਹਦੀ ਪਤਨੀ ਦੇ ਉੱਤੇ ਪਰਚਾ ਦਰਜ ਹੋਵੇ, ਜਿਹੜੀ ਪੁਲਿਸ ਸਿਸਟਮ 'ਚੋਂ ਵੀ ਨਹੀਂ ਆਉਂਦੀ, ਹੈ ਨਾ, ਤੇ ਜੇ ਉਹ ਵਾਜਬ ਹੈ ਫਿਰ ਉਹਦੇ ਸੁਸਾਈਡ ਨੋਟ ਦੇ ਵਿੱਚ ਵੀ ਸੀਗਾ ਕਿ DGP ਤੇ ਪਰਚਾ ਕਰੋ। ਉਹਦੇ ਸੁਸਾਈਡ ਨੋਟ 'ਚ DGP ਦਾ ਨਾਂ ਹੈਗਾ, ਇਸ ਲਈ ਉਹਦੇ ਤੇ ਪਰਚਾ ਕਿਉਂ ਨਹੀਂ? ਫਿਰ ਜੀ ਸਹੀ ਹੈ, ਬਿਲਕੁਲ। ਬਾਈ ਨੇਮ ਕਿਉਂ ਨਾਮ ਨਹੀਂਗਾ? ਸੋ ਇਸ ਲਈ ਲੋਕ ਦੋ ਚੀਜ਼ਾਂ ਨੂੰ ਮਿਲਾ ਕੇ ਵੀ ਦੇਖ ਰਹੇ। ਸਹੀ। ਇੱਥੋਂ ਤੱਕ ਚਰਚਾ ਵੀ ਹਰਿਆਣਾ ਝੂਠੀ, ਮਤਲਬ ਕਿ ਲੋਕ ਕਹਿੰਦੇ ਕਿ ਕਿਤੇ
ਸੰਦੀਪ ਕੁਮਾਰ ਵਿਚਾਰਾ ਟੂਲ ਵਜੋਂ ਵਰਤ ਤਾਂ ਨਹੀਂ ਲਿਆ ਕਿਸੇ ਨੇ, ਕਿਤੇ ਉਸ ਦੀ ਹਥਿਆਰ ਵਜੋਂ ਵਰਤੋਂ ਤਾਂ ਨਹੀਂ ਹੋ ਗਈ, ਉਹ ਖਿਡੌਣਾ ਤਾਂ ਨਹੀਂ ਬਣ ਗਿਆ ਸਰਕਾਰੀ ਸਹੀ ਗੱਲ ਸਿਸਟਮ ਦਾ ਬਿਲਕੁਲ ਸਹੀ ਹੈ ਤੇ ਕਿਤੇ ਉਹਦੇ ਮੋਢੇ ਤੇ ਰੱਖ ਕੇ ਚਲਾਈ ਗਈ ਹੋਵੇ ਇਸ ਤਰ੍ਹਾਂ। ਹੁਣ ਉਹਦਾ ਮੋਢਾ ਵਰਤਿਆ ਜਾਂ ਉਹਨੇ ਆਪ ਆਪਣੇ ਆਪ ਨੂੰ ਇਸ ਪੋਜੀਸ਼ਨ 'ਚ ਲਿਆਂਦਾ, ਪਰ ਸਰਕਾਰ ਦੇ ਲਈ ਸੰਦੀਪ ਕੁਮਾਰ ਦਾ ਜਾਣਾ ਸਹਾਈ ਹੋ ਗਿਆ ਤੇ ਪੂਰਨ ਕੁਮਾਰ ਵਾਲਾ ਮਸਲਾ ਉਹ ਟੈਕਲ ਕਰਨ 'ਚ ਕਾਮਯਾਬ ਹੋ ਗਏ। ਹੁਣ ਅਦਾਲਤ ਮਾਰੋ ਗੇੜੇ ਖਾਈ ਜਾਓ ਧੱਕੇ, ਕਿਹੜਾ ਇਨਸਾਫ ਇੱਥੇ ਮਿਲਦਾ ਸਭ ਜਾਣਦੇ ਆਪਾਂ। ਸਹੀ ਗੱਲ ਬਿਲਕੁਲ। ਤੇ ਦੂਏ ਪਾਸੇ ਉਧਰ ਸੰਸਕਾਰ ਵਾਲੀ ਅੱਗ ਬਲ ਰਹੀ ਸੀ ਤੇ ਇੱਧਰ FIR ਦੇ ਵਿੱਚ ਪਤਨੀ IAS ਜਿਹੜੀ ਅਧਿਕਾਰੀ ਆ ਉਹਦਾ ਨਾਂ ਸੀ, ਉਹਦੇ ਵਿੱਚ ਅਮਿਤ ਰਤਨ ਜਿਹੜਾ ਪੰਜਾਬ ਤੋਂ ਆਮ ਆਦਮੀ ਪਾਰਟੀ ਦਾ MLA ਆ, ਜਿਹੜਾ ਆਪ ਵੀ ਇੱਕ ਵਾਰ ਫਸ ਲਿਆ ਰਿਸ਼ਵਤ ਮਾਮਲੇ 'ਚ, ਹੈ ਨਾ, ਹੈ ਉਹਦਾ ਨਾਂ ਸੀ ਤੇ ਉਸ ਗਨਮੈਨ ਦਾ ਨਾਂ ਸੀ ਤੇ ਉਹਨਾਂ ਦੇ ਉੱਤੇ ਵੀ FIR ਹੋ ਗਈ। ਤੇ ਦੇਰ ਰਾਤ ਤੱਕ ਪਰਿਵਾਰ ਕਹਿੰਦੇ ਅਜੇ ਵੀ ਤਾਂ ਵੀ ਪੋਸਟਮਾਰਟਮ ਲਈ ਜਾਂ ਸੰਸਕਾਰ ਲਈ ਮੰਨ ਰਿਹਾ ਸੀ, ਹੋ ਸਕਦਾ ਅੱਜ ਉਹ ਵੀ ਮੰਨ ਜਾਵੇ ਕਿ ਲਓ ਜੀ ਅਸੀਂ ਵੀ ਕਾਰਵਾਈ ਹੁਣ ਪਾਤੀ, ਅੱਜ ਉਧਰ ਵੀ ਕਾਰਵਾਈ ਹੋਈ। ਸੋ ਕੀ ਇਹ ਕ੍ਰਾਸ ਕੇਸ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ 751, ਇਹ 751 ਵਰਗੀ ਕਾਰਵਾਈ ਦਿਖਣ ਲੱਗ ਪਈ ਲੋਕਾਂ ਨੂੰ, ਖੁਦਕੁਸ਼ੀ ਬਨਾਮ ਖੁਦਕੁਸ਼ੀ। ਪਰ ਉਹਦੇ ਨਾਲ ਸਰਕਾਰ ਨੂੰ ਥੋੜਾ ਜਿਹਾ ਸਾਹ ਆ ਗਿਆ, ਪਰ ਪ੍ਰੈਸ਼ਰ ਕਿੰਨਾ ਸੀ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਕਿ ਤੁਸੀਂ ਆਪਣੇ 1 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣੇ ਸੀ ਨਾਇਬ ਸੈਣੀ ਜੀ ਨੇ। ਸਹੀ ਗੱਲ ਹੈ ਬਿਲਕੁਲ। ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਦੌਰੇ ਰੱਦ ਹੋ ਗਏ, ਜ਼ਿਲ੍ਹਾ ਪੱਧਰੀ ਸਾਰੇ ਸਮਾਗਮ ਰੱਦ ਹੋ ਗਏ, ਠੀਕ ਹੈ ਨਾ। ਉਹ ਕਿਉਂ ਰੱਦ ਕਰਨੇ ਪਏ? ਹੁਣ ਮੁੜ ਕੇ ਹੋ ਜਾਣਗੇ, ਠੀਕ ਹੈ ਜੀ, ਸੰਸਕਾਰਾਂ ਤੋਂ ਬਾਅਦ ਇਹ ਆਉਣ ਵਾਲਾ ਵਕਤ। ਪਰ ਕਿਤੇ ਨਾ ਕਿਤੇ ਇਸ ਘਟਨਾਕ੍ਰਮ ਨੇ ਨਵੀਂ ਚਰਚਾ ਛੇੜੀ ਹੈ ਕਿ ਸਰਕਾਰਾਂ ਜੇ ਸਾਹਮਣੇ ਤੋਂ ਗੱਲਬਾਤ ਬੰਦ ਕਰ ਦੇਣ ਤਾਂ ਪਿਛਲੇ ਦਰਵਾਜ਼ੇ ਭੰਨ ਕੇ ਕੁਝ ਵੀ ਕਰ ਸਕਦੀ ਹੈ। ਹਾਂਜੀ ਬਿਲਕੁਲ, ਖੁਦਕੁਸ਼ੀ ਬਨਾਮ ਖੁਦਕੁਸ਼ੀ ਤੁਸੀਂ ਦੱਸ ਹੀ ਦਿੱਤਾ ਨਾ ਕਿ ਜਦੋਂ ਸਿਸਟਮ ਨੇ ਉਸ ਨੂੰ ਵਰਤ ਹੀ ਲਿਆ, ਇੱਕ ਹਥਿਆਰ ਬਣਾ ਕੇ FIR ਹੀ ਦਰਜ ਹੋ ਗਈ, ਹੋਰ ਇਦੋਂ ਉੱਪਰ ਤੱਕ ਨੂੰ ਪ੍ਰਮਾਣ ਦੀ ਕੀ ਲੋੜ ਹੁੰਦੀ ਹੈ। ਅਗਲੀ ਗੱਲ ਕਰੀਏ ਪੰਜਾਬ ਦੇ ਇੱਕ ਹੋਰ ਨਾਟਕੀ ਜਿਹੜਾ ਐਪੀਸੋਡ ਦੇ ਬਾਰੇ, ਜਿਹੜਾ ਲੰਘੇ ਦਿਨੀ ਵਾਪਰ ਕੇ ਹਟਿਆ। ਇਹਦਾ ਐਂਡ ਤਾਂ ਨਹੀਂ ਹੋਇਆ, ਪਰ ਇਹਦੇ ਵਿੱਚ ਇੱਕ ਪੜਾਅ ਜ਼ਰੂਰ ਆ ਗਿਆ। ਉਹ ਇਹ ਹੈ ਕਿ ਆਖਿਰ ਚਤੁਰਵੇਦੀ ਨੂੰ ਪੁਲਿਸ ਜਿਹੜੀ ਰੋਪੜ ਪੁਲਿਸ ਜਿਹੜੀ ਬੜੀ ਤਰਲੋ ਮੱਛੀ ਹੋ ਰਹੀ ਸੀ, ਬੜੇ ਯਤਨ ਕਰ ਰਹੀ ਸੀ, ਉਹ ਚਤੁਰਵੇਦੀ ਨੂੰ ਲੈ ਹੀ ਗਈ ਹੈ ਜੀ ਨਾਲ। ਪ੍ਰਵੀਨ ਜੀ, ਜਦੋਂ ਚਤੁਰਵੇਦੀ ਦੇ ਕਾਗਜ਼ ਰੱਦ ਹੋ ਰਹੇ ਸੀ ਉਸ ਦਿਨ ਨਾਮ ਸਾਹਮਣੇ ਆਏ ਸੀ MLA ਨੇ, ਉਹਨਾਂ ਨੇ ਆਪਣੇ ਆਪਣੇ ਜ਼ਿਲ੍ਹਾ ਪੱਧਰ ਦੇ ਉੱਤੇ ਸ਼ਿਕਾਇਤਾਂ ਦਰਜ ਕਰਾਈਆਂ, FIR ਕਰਾਈਆਂ। ਰੋਪੜ ਪੁਲਿਸ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਜੀ ਕੋਰਟ ਤੋਂ ਵਾਰੰਟ ਲਿਆ ਕੇ ਉਹਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਏ, ਪਰ ਚੰਡੀਗੜ੍ਹ ਪੁਲਿਸ ਨੂੰ ਬਚਾਉਣ ਆ ਗਈ ਜੀ। ਠੀਕ ਹੈ, ਤੁਸੀਂ ਕਹੋਗੇ ਜੀ ਇੱਕ ਉਮੀਦਵਾਰ ਨੂੰ ਸੁਰੱਖਿਆ ਛਤਰੀ ਮਿਲਦੀ ਹੈ, ਤੇ ਸੁਰੱਖਿਆ ਛਤਰੀ 2 ਸਿਕਿਉਰਿਟੀ ਗਾਰਡ ਮਿਲ ਜਾਣਗੇ ਜੀ, 3 ਮਿਲ ਜਾਣਗੇ ਜੀ, ASI ਕੋਈ SHO ਮਿਲ ਜੂ, ਹੱਦ ਜ਼ਿਆਦਾ ਹੀ ਹੈ। ਪਰ 32 ਵਾਲੀਆਂ ਗੱਡੀਆਂ, SSP ਖੁਦ ਉਹਨੂੰ ਬਚਾਉਣ ਆਵੇ, ਸਾਰਾ ਕੁਛ, ਇਹ ਤਾਂ ਇਹਦਾ ਮਤਲਬ ਕੋਈ ਗੰਭੀਰ ਮਸਲਾ ਹੈ, ਕੋਈ ਇਹਦੇ ਮਗਰ ਤਕੜੀ ਤਾਕਤ ਹੈ। ਸਹੀ ਹੈ। ਦੂਏ ਪਾਸੇ ਕਹਿੰਦੇ ਜੀ ਉਹਨੂੰ ਪੁਲਿਸ ਚੱਕ ਕੇ ਚੰਡੀਗੜ੍ਹ ਦੀ ਬਚਾ ਕੇ ਆਪਣੀ ਕਸਟਡੀ ਦੇ ਵਿੱਚ ਸੈਕਟਰ 3 ਦੇ ਥਾਣੇ ਲੈ ਗਈ। ਤੇ ਜਿਹੜੀ ਪੁਲਿਸ ਫੜਨ ਆਈ ਉਹ ਵੀ ਪੁਲਿਸ ਦੇ ਕੋਈ ਇੱਕ ਜਿਪਸੀ, ਇੱਕ ਜੀਪ, ਇੱਕ ਗੱਡੀ ਨਹੀਂ ਆਈ ਜੀ। 200 ਪੁਲਿਸ ਵਾਲੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਦੇ ਥਾਣੇ ਨੂੰ ਘੇਰਾ ਪਾ ਕੇ ਬੈਠੇ ਸੀ। ਕੋਈ ਪਾਕਿਸਤਾਨ ਤੋਂ ਭੱਜ ਕੇ ਆਇਆ ਅੱਤਵਾਦੀ ਤਾਂ ਨਹੀਂ ਸੀ। 420 ਦਾ ਪਰਚਾ ਬਣਦਾ, 420 ਦਾ ਪਰਚਾ ਕਰੋ ਜੀ। ਸਹੀ ਹੈ। ਤੇ ਇਸ ਲਈ ਉਹ 200 ਪੁਲਿਸ ਮੁਲਾਜ਼ਮਾਂ ਦਾ ਆਉਣਾ, SSP ਤੱਕ ਦੇ ਅਧਿਕਾਰੀ ਦਾ ਆ ਕੇ ਥਾਣੇ ਬਾਹਰ ਬੈਠੇ ਰਹਿਣਾ, ਇਹਦਾ ਮਤਲਬ ਮਾਮਲਾ ਉਧਰੋਂ ਵੀ ਵੱਡਾ ਸੀ। ਇਹ ਦੇਖਣ ਲੱਗ ਰਿਹਾ ਸੀ ਕਿ ਚੰਡੀਗੜ੍ਹ ਤੇ ਪੰਜਾਬ ਪੁਲਿਸ ਆਮੋ ਸਾਹਮਣੇ ਆ। ਬਾਅਦ ਚੋਂ ਤਾਂ ਲੋਕ ਕਹਿਣ ਲੱਗੇ ਭਾਈ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਭਾਜਪਾ ਸਰਕਾਰ ਆਮੋ ਸਾਹਮਣੇ। ਟਕਰਾਅ ਉੱਥੇ ਤੱਕ ਚਲਾ ਗਿਆ ਕਿਉਂਕਿ ਚੰਡੀਗੜ੍ਹ ਪੁਲਿਸ ਅਮਿਤ ਸ਼ਾਹ ਦੇ ਅਧੀਨ ਹੈ, ਪੰਜਾਬ ਦੀ ਪੁਲਿਸ ਕੇਜਰੀਵਾਲ ਦੇ ਅਧੀਨ ਹੈ। ਭਾਈ ਜੀ ਜੀ, ਕੇਜਰੀਵਾਲ ਇਸੇ ਪੁਲਿਸ ਨੂੰ ਵਰਤਣ ਲਈ ਤਾਂ ਤਰਲੋ ਮੱਛੀ ਹੁੰਦਾ ਆ ਰਿਹਾ। ਬਿਲਕੁਲ, ਇਸੇ ਲਈ ਕਦੇ ਬੱਗਾ, ਕਦੇ ਉਹ ਕੁਮਾਰ ਵਿਸ਼ਵਾਸ, ਕਦੇ ਕੋਈ ਹੋਰ, ਸੋ ਸਾਰਾ ਕੁਛ ਇਸੇ ਪੁਲਿਸ ਰਾਹੀਂ ਕਰਵਾ ਰਹੇ ਨੇ। ਤੇ ਇਸ ਲਈ ਕਹਿੰਦੇ ਜੀ ਉਹਦੀ ਵਰਤੋਂ ਦਾ ਸਵਾਲ ਸੀ। ਪਰ ਕਾਨੂੰਨੀ ਤੌਰ ਦੇ ਉੱਤੇ ਜੇ ਉਹਦੇ ਖਿਲਾਫ FIR ਹੋਈ ਹੈ, ਨਵਨੀਤ ਚਤੁਰਵੇਦੀ ਦੇ ਖਿਲਾਫ ਅਦਾਲਤ ਨੇ ਵਾਰੰਟ ਜਾਰੀ ਕੀਤੇ ਨੇ, ਤਾਂ ਚੰਡੀਗੜ੍ਹ ਪੁਲਿਸ ਨੂੰ ਕੀ ਅਧਿਕਾਰ ਹੈ ਜਿਹੜੀ ਖੜਾਉਣ ਦਾ? ਪੰਜਾਬ ਪੁਲਿਸ ਕਾਨੂੰਨੀ ਤੌਰ ਦੇ ਉੱਤੇ ਜੇ ਇਤਲਾਹ ਕਰਕੇ ਆਈ ਹੈ, ਦੱਸ ਕੇ ਆਈ ਹੈ ਸੰਬੰਧਿਤ ਥਾਣੇ ਨੂੰ, ਫਿਰ ਉਹ ਵੀ ਵਾਜਬ ਨੇ। ਜੇ ਨਹੀਂ ਦੱਸ ਕੇ ਆਏ ਫਿਰ ਸਵਾਲ ਵੀ ਹੈਗਾ ਜੀ। ਸਹੀ ਹੈ। ਚਲੋ ਜੀ, ਉਧਰ ਥਾਣੇ ਬੈਠੇ ਸੀ, ਥਾਣੇ ਨੂੰ ਸਾਰੀ ਰਾਤ ਸਾਰਾ ਦਿਨ ਕੱਲ ਘਰਾਓ ਪਿਆ ਰਿਹਾ, ਪਰ ਦੋਏ ਧਿਰਾਂ ਹਾਈ ਕੋਰਟ ਚਲੀਆਂ ਗਈਆਂ। ਨੀਤ ਚਤੁਰਵੇਦੀ ਕਹਿੰਦਾ ਵੀ ਕਿ ਮੈਂ ਮੰਗ ਕਰਦਾ ਜੀ ਕਿ ਇਹਨਾਂ ਤੇ ਕਾਰਵਾਈ ਕਰੋ ਕਿ ਮੈਂ ਜਿਹੜੇ ਨਾਂ ਦਿੱਤੇ ਸੀ ਉਹ ਗੁਪਤ ਕਿਉਂ ਨਹੀਂ ਰੱਖੇ, ਇਹਨਾਂ ਨੇ ਨਾਮ ਜਨਤਕ ਕਿਵੇਂ ਕਰਤੇ? ਪਹਿਲੇ ਦੂਜਿਆਂ ਦੇ ਨਾਂ ਤਾਂ ਕਿਸੇ ਦੇ ਜਨਤਕ ਨਹੀਂ ਕੀਤੇ ਜੀ। ਜੀ ਸਹੀ ਹੈ। ਇਹ ਨਾਮ ਮੇਰੇ ਜਨਤਕ ਕਿਉਂ ਕੀਤੇ?
ਠੀਕ ਹੈ ਜੀ, ਕਹਿੰਦੇ ਕਿ ਇਹਦੇ ਨਾਲ ਐਮਐਲਏ ਤੇ ਦਬਾਅ ਪਾਉਣ ਦਾ ਮੌਕਾ ਮਿਲ ਗਿਆ, ਆਮ ਆਦਮੀ ਪਾਰਟੀ ਨੂੰ ਮੁਕਰਾ ਲਏ, ਨਹੀਂ ਤਾਂ ਮੇਰੇ ਨਾਲ ਤਾਂ ਬਹੁਤ ਬੜਾ ਕਾਫਲਾ ਸੀ ਜੀ। ਜੀ ਸਹੀ ਹੈ। ਦੂਜਾ ਉਹ ਕਹਿੰਦਾ ਜੀ ਕਿ ਫੋਰੈਂਸਿਕ ਜਾਂਚ ਕਰਾਓ ਜੀ, ਦਸਤਖਤ ਅਸਲੀ ਨੇ। ਇਹ ਸਵਾਲ ਉਹਦਾ ਬੜਾ ਵੱਡਾ ਸਵਾਲ ਹੈ। ਤੇ ਦੂਏ ਪਾਸੇ ਵਾਲੀ ਧਿਰ ਜਿਨ੍ਹਾਂ ਨੇ ਦਸਤਖਤ ਕੀਤੇ, ਜਿਹੜੇ ਕਹੀ ਜਾਂਦੇ ਸਾਡੇ ਦਸਤਖਤ ਇਹਨਾਂ ਥਾਣਿਆਂ 'ਚ ਤਾਂ FIR ਕਰਾਤੀ, ਹਾਂਜੀ, ਪਰ ਉਹ ਫੋਰੈਂਸਿਕ ਜਾਂਚ ਦੀ ਮੰਗ ਨਹੀਂ ਕਰ ਰਹੇ, ਉਧਰ ਨੂੰ ਨਹੀਂ ਜਾ ਰਹੇ ਜੀ ਜੀ। ਇਹਦਾ ਮਤਲਬ ਕੁਝ ਤੇ ਅਸਲੀ ਦਸਤਖਤ ਹੈਗੇ ਨੇ। ਸਹੀ ਹੈ, ਬਿਲਕੁਲ। ਜਿਹੜਾ ਇਹ ਕਿਹਾ ਜਾਂਦਾ ਕਿ ਉਹ ਦਿੱਲੀ ਵਾਲਾ ਬਣ ਕੇ ਆਇਆ ਸੀਗਾ ਜੀ, ਕੇਜਰੀਵਾਲ ਸਿਸੋਦੀਆ ਜੀ ਨੇ ਭੇਜਿਆ ਜੀ ਮੈਨੂੰ ਕਰੋ ਦਸਤਖਤ, ਕਿ ਇੰਨਾ ਭਾਇਆ ਇਹ ਵੀ ਚਾਚਾ ਬਰਾਬਰ ਹੈ। ਸਹੀ ਹੈ ਪ੍ਰਵੀਨ ਜੀ, ਜੇ ਤੁਸੀਂ ਜਿਵੇਂ ਦਸਤਖਤ ਕਰਦੇ ਹੋ ਉਵੇਂ ਵੀ ਦਸਤਖਤ ਨਾ ਕਰੋ, ਤੁਸੀਂ ਆਪ ਵੀ ਆਪਣੇ ਦਸਤਖਤ ਗਲਤ ਕਰ ਦੋ, ਤਾਂ ਵੀ ਤੁਹਾਡੀ ਲਿਖਤ ਦੀ ਸ਼ੈਲੀ ਤੋਂ, ਪੈਨ ਚਲਾਉਣ ਦੀ ਸ਼ੈਲੀ ਤੋਂ ਪਤਾ ਲੱਗ ਜਾਂਦਾ ਕਿ ਦਸਤਖਤ ਤੁਸੀਂ ਕੀਤੇ ਕਿ ਨਹੀਂ। ਸਹੀ ਹੈ, ਬਿਲਕੁਲ। ਜਾਂਚ ਹੈ, ਪਰ ਉਧਰ ਨੂੰ ਇਹ ਨਹੀਂ ਜਾ ਰਹੇ। ਤੇ ਪਰ ਨਵਨੀਤ ਚਤੁਰਵੇਦੀ ਕਹਿੰਦਾ ਜੀ ਤਾਂ ਮੇਰੀ ਜਾਨ ਨੂੰ ਖਤਰਾ ਹੈ, ਦੂਆ ਮੇਰੇ ਨਾਲ ਧੋਖਾ ਹੋ ਗਿਆ ਹੈ ਨਾ, ਤੇ ਇਸ ਲਈ ਕਾਰਵਾਈ ਤਾਂ ਮੇਰੇ ਵੱਲੋਂ ਕਰੋ ਤੇ ਮੈਨੂੰ ਅਗਾਊਂ ਜਵਾਨਤ ਵੀ ਦਵਾਓ ਤੇ ਮੈਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 10 ਦਿਨ ਦਾ ਨੋਟਿਸ ਵੀ ਦੇਵੇ। ਪਤਾ ਨਹੀਂ ਜੀ ਤਾਂ ਕਿੰਨੇ ਥਾਣੇ 'ਚ ਮੇਰੇ ਖਿਲਾਫ ਪਰਚਾ ਕਰੀ ਬੈਠਿਆ। ਇੱਧਰ ਮਾਮਲਾ ਕਿੱਡਾ ਬੜਾ ਸੀ ਕਿ ਖੁਦ ਐਡਵੋਕੇਟ ਜਨਰਲ ਸਾਹਿਬ ਪੇਸ਼ ਹੋਏ ਜਾ ਕੇ ਹਾਈ ਕੋਰਟ 'ਚ। ਅੱਛਾ, ਪੰਜਾਬ ਸਰਕਾਰ ਵੱਲੋਂ, ਪੰਜਾਬ ਪੁਲਿਸ ਵੱਲੋਂ। ਉਹ ਕਹਿੰਦੇ ਵੀ ਇਹ ਤਾਂ ਬੰਦਾ 420 ਕਰ ਗਿਆ ਜੀ, ਇਹਨੇ ਤਾਂ ਜੀ ਐਮਐਲਏ। ਬਿਲਕੁਲ ਵੱਡੀ ਗੱਲ ਹੈ ਕਿ ਜੇ ਇੱਥੇ ਅਸੀਂ ਇਹੀ ਤਾਂ ਰੋ ਰਹੇ ਹਾਂ ਕਿ ਭਾਈ ਅਮਨ ਕਾਨੂੰਨ ਦੀ ਸਥਿਤੀ, ਕਾਨੂੰਨ ਦੇ ਹਾਲਾਤ, ਪ੍ਰਸ਼ਾਸਨਿਕ ਹਾਲਾਤ ਕਿਹੋ ਜਿਹੇ ਨੇ। ਆਪੇ ਲਾ ਲਓ ਜੀ, ਐਮਐਲਏ ਨੂੰ ਕੋਈ ਠੱਗੀ ਮਾਰ ਗਿਆ, ਚਾਹੇ ਠੱਗੀ ਨਾਲ ਦਸਤਖਤ ਕਰਾ ਗਿਆ, ਚਾਹੇ ਐਮਐਲਏ ਦੇ ਜਾਲੀ ਦਸਤਖਤ ਕਰ ਲਏ, ਤੇ ਜੇ ਕਿਸੇ ਨੂੰ ਚੁਣੇ ਹੋਏ ਨੁਮਾਇੰਦੇ ਦੀ ਤਾਕਤ ਦਾ ਭੈ ਨਹੀਂਗਾ ਤਾਂ ਆਮ ਲੋਕਾਂ ਨਾਲ ਕੌਣ ਕੀ ਕਰਦਾ ਹੋਊਗਾ ਭਾਈ। ਸਹੀ ਗੱਲ ਹੈ, ਬਿਲਕੁਲ। ਇਹ ਤਾਂ ਅਸੀਂ ਕਹਿ ਰਹੇ ਜੀ। ਐਡਵੋਕੇਟ ਜਨਰਲ ਸਾਹਿਬ ਕਹਿੰਦੇ ਜੀ ਕਿ ਨਵਨੀਤ ਚਤੁਰਵੇਦੀ ਦੀ ਤੁਰੰਤ ਗ੍ਰਿਫਤਾਰੀ ਕਰਾਈ ਜਾਵੇ ਜੀ, ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਜੀ, ਉਹਨੇ ਧੋਖਾਧੜੀ ਕੀਤੀ ਹੈ ਜੀ, ਉਹ ਇਹਦੀ ਮੰਗ ਕਰ ਰਹੀ ਸੀ। ਸੋ ਦੋਏ ਤਤਕਾਲੀ ਬੈਂਚ ਕੋਲ ਮਾਮਲੇ ਲੱਗ ਗਏ, ਉਹਨਾਂ ਨੇ ਧਿਰਾਂ ਦੀ ਗੱਲਬਾਤ ਸੁਣੀ, ਸਰਕਾਰ ਨੂੰ, ਧਿਰ ਨੂੰ, ਪੁਲਿਸ ਤੰਤਰ ਨੂੰ, ਸਾਰਿਆਂ ਨੂੰ ਨੋਟਿਸ ਕੱਢਤੇ। 4 ਤਰੀਕ ਨਾ ਤਾਂ ਫੌਰੀ ਰਾਹਤ ਦਿੱਤੀ ਕੋਈ ਨਵਨੀਤ ਚਤੁਰਵੇਦੀ ਨੂੰ, ਇਹ ਕਿਹਾ ਕਿ ਇਹਦੀ ਗ੍ਰਿਫਤਾਰੀ ਤੇ ਰੋਕ ਹੈ, ਨਾ ਹੀ ਇਹ ਕਿਹਾ ਕਿ ਹਾਂ ਇਹਨੂੰ ਗ੍ਰਿਫਤਾਰ ਕਰ ਲਓ, ਬਸ ਇੰਨਾ ਕਿ ਕੋਈ ਅਜੇ ਸਖਤ ਐਕਸ਼ਨ ਨਹੀਂ ਹੋਊਗਾ, ਇੰਨਾ ਕਹਿ ਕੇ ਉਹਨਾਂ ਨੇ ਗੱਲ ਖੁੱਲੀ ਛੱਡਤੀ। ਠੀਕ ਹੈ। ਅੱਛਾ, ਉਧਰ ਰੋਪੜ ਪੁਲਿਸ ਦੁਬਾਰਾ ਆਪਣੀ ਸਥਾਨਕ ਅਦਾਲਤ ਚਲੀ ਗਈ ਜੀ, ਤੁਹਾਡੇ ਵਾਰੰਟਾਂ ਦੀ ਤਾਮੀਲ ਵੀ ਨਹੀਂ ਹੁੰਦੀ। ਫਿਰ ਉਹਨਾਂ ਨੇ ਉਸ ਵਾਰੰਟ ਦੇ ਨਾਲ ਹੁਕਮ ਕੱਢੇ ਬਕਾਇਦਾ ਤੌਰ ਤੇ ਚੰਡੀਗੜ੍ਹ ਦੀ ਐਸਐਸਪੀ ਨੂੰ ਕਿ ਪਾਲਣ ਕਰਾਓ। ਅੱਛਾ, 3 ਸੈਕਟਰ ਦੇ ਥਾਣੇ ਦੇ ਐਸਐਚਓ ਦੇ ਨਾਮ ਦੇ ਉੱਤੇ ਕਿ ਤੁਸੀਂ ਕਿਵੇਂ ਆਪਣੀ ਕਸਟਡੀ 'ਚ ਲੈ ਕੇ ਬੈਠੇ ਹੋ। ਅਦਾਲਤੀ ਹੁਕਮ ਜਦੋਂ ਉਹਦੇ ਖਿਲਾਫ ਗ੍ਰਿਫਤਾਰੀ ਵਾਰੰਟ ਨੇ, ਫਿਰ ਹਿਲਜੁਲ ਹੋਈ ਚੰਡੀਗੜ੍ਹ ਪੁਲਿਸ ਦੇ ਵਿੱਚ। ਫਿਰ ਉਹਨਾਂ ਨੇ ਨਵਨੀਤ ਚਤੁਰਵੇਦੀ ਰੋਪੜ ਪੁਲਿਸ ਨੂੰ ਦੇਤਾ, ਤੇ ਰੋਪੜ ਪੁਲਿਸ ਨੂੰ ਲੈ ਕੇ ਰਾਤ ਆ ਗਈ। ਹੁਣ ਪੁੱਛਗਿੱਛ ਹੋਊਗੀ, ਪੇਸ਼ ਕਰਨਗੇ, ਰਿਮਾਂਡ ਲੈ ਲੈਣਗੇ, ਉਹ ਪ੍ਰਕਿਰਿਆ ਚੱਲੂਗੀ। ਸਹੀ ਹੈ। ਪਰ ਇਹ ਕਿਉਂਕਿ ਇਹਨੂੰ ਯੂਟੀ ਕਹਿੰਦੇ ਆ, ਕੇਂਦਰ ਸ਼ਾਸਿਤ ਪ੍ਰਦੇਸ਼ ਕਹਿੰਦੇ ਆ, ਸਾਡੇ ਲਈ ਰਾਜਧਾਨੀ ਆ, ਪਰ ਜੇ ਸਾਡੀ ਰਾਜਧਾਨੀ ਹੋਵੇ ਤਾਂ ਸਾਡਾ ਰਾਜ ਚੱਲੇ ਉੱਥੇ, ਸਾਡਾ ਤਾਂ ਰਾਜ ਚੱਲਦਾ ਨਹੀਂਗਾ, ਚੱਲਦਾ ਰਾਜ ਹੈ। ਇਸ ਲਈ ਸਹੀ ਮਾਇਨਿਆਂ 'ਚ ਤਾਂ 2 ਸੂਬਿਆਂ ਦੀ ਪੁਲਿਸ ਸਾਹਮਣੇ ਹੋਣ ਦਾ ਮਤਲਬ ਸਿੱਧਾ ਸੀਗਾ ਕਿ 2 ਸਰਕਾਰਾਂ ਆਮੋ ਸਾਹਮਣੇ ਸੀਗੀਆਂ, ਤੇ ਇਹ ਸਿਆਸੀ ਨਾਟਕ ਸੀ, ਇਹ ਮਿਲ ਕੇ ਨਾਟਕ ਸੀ, ਆਮੋ ਸਾਹਮਣੇ ਦਾ ਨਾਟਕ ਸੀ, ਹੈ ਨਾ। ਕੌਣ ਸ਼ਾਮਲ ਸੀ, ਅਜੇ ਬਹੁਤ ਪਾਤਾਂ ਖੁੱਲਣੀਆਂ ਬਾਕੀ। ਜੀ ਸਹੀ ਹੈ। ਤੇ ਜਾਂਦੇ ਜਾਂਦੇ ਇੱਕ ਹੋਰ ਮਾਮਲਾ ਜਿਹੜਾ ਕਾਫੀ ਭਖਿਆ ਪਿਆ ਤੇ ਕਾਫੀ ਚਰਚਾ ਦਾ ਕਾਰਨ ਵੀ ਬਣਿਆ, ਚੜੂਨੀ ਸਾਹਿਬ ਜਿਹੜੇ ਕਿ ਕਿਸਾਨ ਆਗੂ ਕਹੇ ਜਾਂਦੇ ਨੇ ਔਰ ਚੋਣਾਂ ਦੇ ਵਿੱਚ ਕਿਸਮਤ ਵੀ ਅਜ਼ਮਾ ਚੁੱਕੇ ਨੇ, ਉਹਨਾਂ ਨੇ ਅਧਿਕਾਰੀ ਦੇ ਥੱਪੜ ਮਾਰਤਾ ਜੀ। ਪ੍ਰਵੀਨ ਜੀ, ਗੁਰਨਾਮ ਸਿੰਘ ਚੰਡੂਨੀ ਕਿਸਾਨ ਆਗੂ ਨੇ, ਤੇਜ ਤਰਾਰ ਆਗੂਆਂ 'ਚ ਗਿਣੇ ਜਾਂਦੇ ਨੇ, ਰਾਜਨੀਤਿਕ ਇੱਛਾ ਸ਼ਕਤੀ ਵਾਲੇ ਆਗੂ ਗਿਣੇ ਜਾਂਦੇ ਨੇ, ਸਰਕਾਰਾਂ ਸਾਰਿਆਂ 'ਚ ਆਪਣਾ ਥਾਂ ਟਿਕਾਣਾ ਵੀ ਰੱਖਦੇ ਨੇ। ਦਿੱਲੀ ਦੇ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਪੁੱਛ ਪ੍ਰਤੀਤ ਪਹਿਲਾਂ ਦੇ ਮੁਕਾਬਲੇ ਵਧੀ ਵੀ ਹੈ, ਉਹਨਾਂ ਦੀ ਤਾਕਤ ਦਾ ਭੈ ਵੀ ਹੈਗਾ। ਪਰ ਇਹ ਵੀ ਸੱਚਾਈ ਹੈ ਕਿ ਉਸ ਦੇ ਬਾਵਜੂਦ ਫਸਲਾਂ ਦੀ ਅਣਦੇਖੀ, ਫਸਲਾਂ ਦਾ ਰੁਲਣਾ, ਕਿਸਾਨੀ ਮਸਲਿਆਂ ਨੂੰ ਲਟਕਾਉਣਾ, ਇਹ ਵੀ ਵਾਧੂ ਜਾਰੀ ਹੈ। ਇਸ ਦੇ ਵਿੱਚ ਵੀ ਕੋਈ ਉਹ ਨਹੀਂ ਆਈ। ਹੋਇਆ ਕਿ ਮਤਲਬ ਕਿ ਝੋਨਾ ਮੰਡੀਆਂ 'ਚ ਆ ਰਿਹਾ, ਤੇ ਹਰਿਆਣਾ ਤੇ ਪੰਜਾਬ ਉਹ ਨੇ ਜਿੱਥੇ ਕਹਿੰਦੇ ਆ ਜੀ ਕਿ MSP ਤੇ ਖਰੀਦ ਹੁੰਦੀ ਆ, ਪਰ ਅਜੇ ਤੱਕ ਕੇਂਦਰੀ ਏਜੰਸੀਆਂ ਜਦੋਂ ਤੱਕ ਦਾਖਲ ਨਹੀਂ ਹੁੰਦੀਆਂ ਤਦ ਤੱਕ ਫਿਰ ਪ੍ਰਾਈਵੇਟ ਪਲੇਅਰ ਆਪਣੀ ਮਰਜ਼ੀ ਨਾਲ ਖੇਡਦਾ। ਜੀ ਸਹੀ ਹੈ। ਪੰਜਾਬ 'ਚ ਬਾਸਮਤੀ 500-500 ਰੁਪਈਆ ਕੁਆਂਟਲ ਤੱਕ ਘੱਟ ਰੇਟ ਤੇ ਵਿਕ ਰਹੀ ਆ, ਹੈ ਨਾ। ਮਤਲਬ ਝੋਨਾ ਵੀ MSP ਰੇਟ ਤੋਂ ਲੈ ਕੇ 500-700 ਰੁਪਏ ਥੱਲੇ ਡਿੱਗੀ ਗਿਆ।
ਕੱਲ 15 ਤਰੀਕ ਸੀ, ਕੱਲ ਤੋਂ ਏਜੰਸੀਆਂ ਨੇ ਐਕਟਿਵ ਹੋਣਾ ਸੀ, ਸੋ ਹੋ ਸਕਦਾ ਅੱਜ ਤੋਂ ਪ੍ਰਕਿਰਿਆ ਠੀਕ ਹੋ ਜਾਵੇ। ਇਸ ਲਈ ਹਰਿਆਣਾ ਵੀ ਇਸੇ ਪੀੜ ਚੋਂ ਲੰਘ ਰਿਹਾ ਸੀ ਕਿ ਉੱਥੇ ਵੀ MSP ਤੇ ਖਰੀਦ ਸਹੀ ਨਾ ਹੋਣ ਕਰਕੇ ਰੋਸਾ ਸੀ। ਉਸ ਰੋਸੇ ਨੂੰ ਪ੍ਰਗਟਾਉਣ ਦੇ ਲਈ ਚਨੂਨੀ ਦੀ ਅਗਵਾਈ ਚ ਕਿਸਾਨ ਜਥੇਬੰਦੀਆਂ ਟਰੈਲੀਆਂ ਭਰ ਲਿਆਈਆਂ ਝੋਨੇ ਦੀਆਂ, ਜਿਹੜਾ ਉਹਨਾਂ ਦਾ ਕੁਰੂਕਸ਼ੇਤਰ ਮਿੰਨੀ ਸਕੱਤਰੇਤ ਹੈ, ਉਹਦੇ ਬਾਅਦ ਉਹਨਾਂ ਨੇ ਪ੍ਰਦਰਸ਼ਨ ਸ਼ੁਰੂ ਕਰਤਾ, ਝੋਨਾ ਖਿਲਾਰਨਾ ਸ਼ੁਰੂ ਕਰਤਾ। ਪੁਲਿਸ ਪ੍ਰਸ਼ਾਸਨ ਨੂੰ ਚੱਕਣ ਆਇਆ ਤੇ ਉੱਥੇ ਤਕਰਾਰ ਬਹਿਸ ਹੋ ਗਈ। ਉਸ ਬਹਿਸ ਚ ਉਹਨਾਂ ਨੇ DFSC ਦੇ ਇੱਕ ਥੱਪੜ ਜੜਤਾ। ਠੀਕ ਹੈ ਜੀ। ਹੁਣ ਮੈਂ ਕਹਿੰਦਾ ਕਿ ਇਹ ਬਹੁਤ ਗੰਭੀਰ ਪਹਿਲੂ ਹੈ ਕਿ ਫਸਲ ਰੁੜਦੀ ਹੈ, 6 ਮਹੀਨੇ ਦੀ ਮਿਹਨਤ ਹੁੰਦੀ ਹੈ, ਉਹ ਦੁੱਖ ਹੁੰਦਾ ਹੈ, ਅੰਦਰ ਹੁੰਦਾ ਹੈ ਨਾ। ਉਸ ਪੀੜ ਚੋਂ ਲੰਘਦਿਆਂ ਹੋਇਆਂ ਤੁਸੀਂ ਆਪਣੀ ਲੜਾਈ ਵੀ ਲੜ ਰਹੇ ਹੋ, ਤੁਸੀਂ ਜਥੇਬੰਦੀ ਦੇ ਆਗੂ ਵੀ ਹੋ, ਸੋ ਉਸ ਨਾਤੇ ਤੁਹਾਡਾ ਤਾਂ ਆਪਣੇ ਤੇ ਕੰਟਰੋਲ ਵੱਧ ਹੋਣਾ ਚਾਹੀਦਾ। ਬਿਲਕੁਲ ਸਹੀ। ਇਹ ਇੱਕ ਸਿਆਣੇ ਆਗੂ ਵਾਲਾ ਫੈਸਲਾ ਨਹੀਂ ਸੀ, ਸਿਆਣੇ ਆਗੂ ਵਾਲੀ ਕਾਰਵਾਈ ਨਹੀਂ ਸੀ। ਸੋ ਉਹ ਇੱਕ ਮੈਨੂੰ ਲੱਗਦਾ ਬਹੁਤ ਵੱਡੀ ਕੋਤਾਹੀ ਹੋਈ। ਉਸ ਤੋਂ ਬਾਅਦ ਉੱਥੇ ਭਗਦੜ ਮਚ ਗਈ, ਖਿੱਚੂ ਹੋਣ ਲੱਗ ਪਈ। 20 ਦੇ ਕਰੀਬ ਕਿਸਾਨ ਆਗੂਆਂ ਨੂੰ ਧੂ ਕੇ ਪੁਲਿਸ ਥਾਣੇ ਲੈ ਗਈ, ਆਪਣੀ ਹਿਰਾਸਤ 'ਚ ਲੈ ਲਿਆ ਪੁਲਿਸ ਨੇ। ਉਹ ਤੋਂ ਥਾਣੇ ਦੇ ਬਾਹਰ ਕਿਸਾਨ ਆਗੂ ਬੈਠ ਗਏ, ਧਰਨਾ ਮੁਜ਼ਾਹਰਾ ਹੋਣ ਲੱਗ ਪਿਆ। ਮੈਂ ਕਹਿੰਦਾ ਬੇਸ਼ੱਕ ਉਸ ਸਪੀਡ ਵਾਲੀ ਭਾਵਨਾ ਚੋਂ ਇਹ ਘਟਨਾ ਵਾਪਰੀ ਹੋਵੇ, ਪਰ ਇਹ ਬਹੁਤ ਮੱਦਭਾਗਾ ਸੀ। ਇਸ ਨੇ ਕਿਸਾਨੀ ਲੜਾਈ ਨੂੰ ਖੂੰਡਾ ਕਰ ਦੇਣਾ ਹੁੰਦਾ ਇਹ ਜਿਹੀਆਂ ਘਟਨਾ। ਬਿਲਕੁਲ। ਸੋ ਇਸ ਲਈ ਇਹ ਤੋਂ ਗਰੇਜ਼ ਕਰਨ ਦੀ ਲੋੜ ਸੀ। ਠੀਕ ਹੈ, ਵਿੱਚ ਬਚਾ ਪੈ ਕੇ ਹੁਣ ਕੋਈ ਮਾਫੀ ਨਾ ਕੋਈ ਸਮਝੌਤਾ ਕੁਝ ਹੋ ਜਾਊਗਾ, ਹੈ ਨਾ, ਪਰ ਇਹ ਸ਼ੋਭਦਾ ਨਹੀਂ ਹੈ। ਹਾਂਜੀ ਬਿਲਕੁਲ, ਜੋ ਮਰਜ਼ੀ ਇਹ ਕਾਰਨ ਚਾਹੇ ਜੋ ਮਰਜ਼ੀ ਰਹੇ ਹੁਣ, ਚਾਹੇ ਆਪਾਂ ਨੂੰ ਅੱਧ ਅਧੂਰੀ ਵੀਡੀਓ ਵੀ ਪਹੁੰਚੀ ਹੈ, ਉਹ ਪਹਿਲਾਂ ਬੁੱਕ ਜਿਹਾ ਭਰੀ ਬੈਠੇ ਨੇ ਫਸਲ ਦਾ, ਉਹ ਵੀ ਆਪਾਂ ਦੇਖਿਆ, ਪਰ ਫਿਰ ਵੀ ਆਗੂਆਂ ਦੀ ਜ਼ਿੰਮੇਵਾਰੀ ਤੇ ਜ਼ਿਆਦਾ ਹੁੰਦੀ। ਜਿਵੇਂ ਤੁਸੀਂ ਦੱਸਿਆ ਵੀ ਆਗੂ ਨੂੰ ਤਾਂ ਆਪਣੇ ਦੇ ਉੱਤੇ ਬਹੁਤ ਕੰਟਰੋਲ ਹੋਣਾ ਚਾਹੀਦਾ। ਆਗੂ ਐਵੇਂ ਥੋੜ੍ਹਾ ਬਣ ਜਾਂਦਾ, ਆਮ ਇਨਸਾਨ ਥੋੜ੍ਹਾ ਆਗੂ ਹੁੰਦਾ ਵਿਚਾਰਾ। ਉਹ ਤਾਂ ਮਗਰ ਲੱਗ ਕੇ ਉਹ ਸੰਘਰਸ਼ ਦੇ ਵਿੱਚ ਆਪਣੀ ਗੱਲ ਰੱਖਦਾ ਜਾਂ ਇੱਕ ਭੀੜ ਦੇ ਰੂਪ ਦੇ ਵਿੱਚ ਸ਼ਾਮਲ ਹੁੰਦਾ। ਆਗੂ ਤਾਂ ਬਹੁਤ ਚੀਜ਼ਾਂ ਨੂੰ ਸੋਚਦਾ, ਵਿਚਾਰਦਾ, ਹਰ ਇੱਕ ਚੀਜ਼ ਨੂੰ ਦੇਖਦਾ, ਪਰਖਦਾ, ਫਿਰ ਆਗੂ ਬਣਦਾ ਬੰਦਾ। ਔਰ ਨੋ ਡਾਊਟ ਇਹਦੇ ਚੜੂਨੀ ਸਾਹਿਬ ਨੇ ਚੰਗੀ ਭੱਲ ਖੱਟੀ ਹੈ ਕਿਸਾਨੀ ਅੰਦੋਲਨ ਦੇ ਵਿੱਚ, ਪਰ ਕਈ ਚੀਜ਼ਾਂ ਨਾ ਤੁਹਾਡੇ ਟੈਂਟ ਪਾ ਜਾਂਦੀਆਂ ਨੇ ਤੁਹਾਡੀ ਸ਼ਖਸੀਅਤ ਦੇ ਵਿੱਚ, ਤੁਹਾਡੀ ਇਮੇਜ ਦੇ ਵਿੱਚ। ਖਾਸ ਕਰਕੇ ਹੋਮੋ ਆਗੂ ਤੇ ਹਿੰਸਕ ਤੁਹਾਡਾ ਰੂਪ ਹੈ ਨਾ ਜਿਹੜਾ, ਉਹ ਕਈ ਵਾਰੀ ਨਹੀਂ ਸੋਭਦਾ ਤੁਹਾਡੀ ਸ਼ਖਸੀਅਤ ਨੂੰ ਜੀ। ਤੇ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦਿੰਦਾ ਮੈਨੂੰ, ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।